TV84 ਵਿਅਰਸ ਖਾਲਸਾ ਸਾਜਨਾ ਦਿਵਸ ਪਹਿਲੀ ਵਿਸਾਖ 14 ਅਪ੍ਰੈਲ ਦੇ ਇਤਿਹਾਸਿਕ ਯਾਦ ਨੂੰ ਅਜੇ ਵੀ ਲੋਕ ਮਨਾਈ ਜਾ ਰਹੇ ਨੇ। ਅਜੇ ਵੀ ਇਸ ਸੰਬੰਧੀ ਕੀਰਤਨ ਹੋ ਰਹੇ ਨੇ, ਨਗਰ ਕੀਰਤਨ ਹੋ ਰਹੇ ਨੇ, ਪਰੇਡਸ ਹੋ ਰਹੀਆਂ। ਈਵਨ ਆਉਣ ਵਾਲੇ ਦਿਨਾਂ ਦੇ ਵਿੱਚ ਦਿਨ ਐਤਵਾਰ 17 ਮਈ ਨੂੰ ਕੈਨੇਡਾ ਦੇ ਮੌਂਟਰੀਅਲ ਦੇ ਲਸਾਲ ਦੇ ਵਿੱਚ ਵੀ ਖਾਲਸਾ ਸਾਜਨਾ ਦਿਵਸ ਸੰਬੰਧੀ ਸਿੱਖ ਡੇ ਪਰੇਡ ਕੱਢੀ ਜਾ ਰਹੀ ਹੈ। ਅੱਜ ਅਸੀਂ ਇਸ ਪਰੇਡ ਦੇ ਵੇਰਵੇ ਲਵਾਂਗੇ ਅਤੇ ਹੋਰ ਮੁੱਦਿਆਂ ਤੇ ਗੱਲਬਾਤ ਕਰਾਂਗੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਦੇ ਪ੍ਰੈਜ਼ੀਡੈਂਟ ਸਰਦਾਰ ਸੁਰਜੀਤ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਲਸਾਲ ਤੋਂ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਭੈਣ ਜੀ। ਸਾਰੇ ਹੀ ਸਰੋਤਿਆਂ ਨੂੰ 84 ਦੇ ਜਿੰਨੇ ਵੀ ਸਰੋਤੇ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ। ਥੈਂਕ ਯੂ ਵੀਰ ਜੀ। ਪਹਿਲਾਂ ਤਾਂ ਤੁਹਾਡਾ ਅਸੀਂ ਸਵਾਗਤ ਕਰਦੇ ਕਿ ਤੁਸੀਂ ਪਹਿਲੀ ਵਾਰ ਸਾਡੇ ਦਰਸ਼ਕਾਂ ਦੇ ਰੂਬਰੂ ਹੋ ਰਹੇ ਹੋ। ਤੇ ਵੀਰ ਜੀ, ਇਸ ਦੇ ਨਾਲ ਜਿਸ ਤਰ੍ਹਾਂ ਅਸੀਂ ਪਰੇਡ ਦੀ ਗੱਲ ਕੀਤੀ ਹੈ, ਨਗਰ ਕੀਰਤਨ ਦੀ ਗੱਲ ਕੀਤੀ, ਜਿਹੜੀ ਲਸਾਲ ਦੇ ਵਿੱਚ ਹੋ ਰਿਹਾ ਦਿਨ ਐਤਵਾਰ ਨੂੰ, ਅਸੀਂ ਚਾਹਾਂਗੇ ਕਿ ਇਸ ਦੇ ਵੇਰਵੇ ਤੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ। ਹਾਂਜੀ ਭੈਣ ਜੀ, ਬੜੇ ਲੰਬੇ ਸਮੇਂ ਤੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਜਿਹੜਾ ਹੈ, ਲਸਾਲ ਸਿਟੀ ਦਾ ਨਾਂ ਹੈ ਜੀ, ਮੌਂਟਰੀਅਲ ਦੇ ਬਿਲਕੁਲ 2-4 ਮਿੰਟ ਦੇ ਫਾਸਲੇ ਦੇ ਉੱਤੇ ਹੈ। ਛੋਟਾ ਜਿਹਾ ਟਾਊਨ ਜੀ, ਪੰਜਾਬੀਆਂ ਦੀ ਸੰਘਣੀ ਵਸੋਂ ਆ ਉੱਥੇ। ਹਾਂਜੀ। ਤੇ ਐਲੀਸ਼ਾਨ ਗੁਰਦੁਆਰਾ ਸਾਹਿਬ ਬਹੁਤ ਵਧੀਆ 2000 ਦੇ ਵਿੱਚ ਗੁਰਦੁਆਰਾ ਸਾਹਿਬ ਨਵੀਂ ਜਗ੍ਹਾ ਲੈ ਕੇ ਬਿਲਡਿੰਗ ਤਿਆਰ ਕੀਤੀ ਗਈ ਸੀ ਜੀ, ਔਰ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਇੱਥੋਂ ਦਾ ਗੁਰਦੁਆਰਾ ਨਾਰਥ ਅਮਰੀਕਾ ਦੇ ਵਿੱਚ। ਹਾਂਜੀ। ਸੰਯੋਗ ਬਿਲਡਿੰਗ ਹੈ ਬਣਾਈ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ, ਸੰਗਤਾਂ ਨੇ ਬੜੇ ਸਹਿਯੋਗ ਦੇ ਨਾਲ। ਔਰ ਨਗਰ ਕੀਰਤਨ ਦੇ ਸੰਬੰਧੀ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਖਾਲਸਾ ਸਾਜਨਾ ਦਿਵਸ ਬੜੀ ਸ਼ਾਨੋ ਸ਼ੌਕਤ ਦੇ ਨਾਲ ਜਿੱਥੇ ਕਿਤੇ ਵੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਵਸਦੇ ਨੇ, ਕਿਤੇ ਵੀ ਦੁਨੀਆ ਦੇ ਵਿੱਚ ਜੀ, ਯਤਨ ਕਰਦੇ ਨੇ ਕਿ ਚੰਗੀ ਆਪਣੇ ਆਪ ਦੇ ਵਿੱਚ ਮਿਸਾਲ ਕਾਇਮ ਕਰੀਏ। ਹਾਂਜੀ। ਔਰ ਗੁਰੂ ਸਾਹਿਬ ਦੇ ਖਾਲਸੇ ਦਾ ਦਿਹਾੜਾ ਜੋ ਹੈ ਬੜੇ ਚੜ੍ਹਦੀ ਕਲਾ ਵਿੱਚ ਮਨਾਉਣ ਦਾ ਸਾਰੇ ਜਿੱਥੇ ਕਿਤੇ ਵਸਦੇ ਨੇ ਆਪਣੇ ਯਤਨ ਕਰਦੇ ਨੇ। ਇੱਥੇ ਵੀ ਇਸੇ ਤਰ੍ਹਾਂ ਦਾ ਇੱਕ ਯਤਨ ਹੋ ਰਿਹਾ ਹੈ ਔਰ ਬੜੇ ਲੰਬੇ ਅਰਸੇ ਤੋਂ ਕਰਦੇ ਆ ਰਹੇ ਆ। ਹਾਂਜੀ। ਔਰ ਹਰ ਸਾਲ ਮਹਾਰਾਜ ਦੀ ਕਿਰਪਾ ਨਾਲ ਇਹ ਲੌਂਗ ਵੀਕਐਂਡ ਹੁੰਦਾ ਹੈ ਇੱਥੇ। ਵਿਕਟੋਰੀਆ ਡੇ ਤੁਹਾਨੂੰ ਪਤਾ ਹੀ ਹੈ, ਅਮਰੀਕਾ ਦੇ ਕੈਨੇਡਾ ਦੇ ਵਿੱਚ ਛੁੱਟੀ ਹੁੰਦੀ ਹੈ ਇਸ ਦਿਨ। ਹਾਂਜੀ। ਔਰ ਅਸੀਂ ਹਰ ਸਾਲ ਇਸੇ ਹੀ ਦਿਨ ਤੇ ਤਕਰੀਬਨ ਰੱਖਦੇ ਹਾਂ ਕਿ ਦੂਰੋਂ ਦਰੇਡੋਂ ਜਿੱਥੋਂ ਵੀ ਪਹੁੰਚਦੀਆਂ ਸੰਗਤਾਂ ਫਿਰ ਉਹ ਆਸਾਨੀ ਦੇ ਨਾਲ ਆਪਣੇ ਵਾਪਸ ਜਾ ਸਕਣ, ਕਿਉਂਕਿ ਛੁੱਟੀ ਵਾਲਾ ਦਿਨ ਹੁੰਦਾ ਹੈ ਅਗਲਾ, ਪਰ ਈਜ਼ੀ ਰਹਿੰਦਾ ਸਾਰਿਆਂ ਨੂੰ। ਤੇ ਇਸ ਵਾਰ ਇੱਕ ਜਿਹੜੀ ਕਿ ਮੈਂ ਸਰੋਤਿਆਂ ਦੇ ਨਾਲ ਨਵੀਂ ਇੱਕ ਚੀਜ਼ ਅਸੀਂ ਇੱਥੇ ਕਰ ਰਹੇ ਹਾਂ, ਜਿਹੜੇ ਕਿ ਕੈਨੇਡੀਅਨ ਆਰਮੀ ਸਪੈਸ਼ਲ ਤੌਰ ਤੇ ਉਹਨਾਂ ਦੇ 20 ਜਵਾਨ ਤਕਰੀਬਨ ਪਹੁੰਚ ਰਹੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੈਲੂਟ ਕਰਨ ਵਾਸਤੇ। ਹਾਂਜੀ। ਉਹ ਆਪਣੀ ਮਾਰਚ ਕਰਨਗੇ ਪਹਿਲੋਂ, ਫਿਰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਸੈਲੂਟ ਕਰਨਾ, ਜਿਸ ਤਰ੍ਹਾਂ ਕਿ ਬਹੁਤ ਹੀ ਰਿਸਪੈਕਟਫੁਲ ਇਹ ਇੱਕ ਤਰ੍ਹਾਂ ਦਾ ਇਵੈਂਟ ਹੋਏਗਾ ਨਗਰ ਕੀਰਤਨ ਦੀ ਆਰੰਭਤਾ ਤੋਂ ਪਹਿਲੋਂ ਜੀ ਜੀ। ਉਸੇ ਜਗ੍ਹਾ ਦੇ ਉੱਤੇ ਗੱਤਕਾ ਵਗੈਰਾ ਹੋਰ ਵੀ ਪ੍ਰਦਰਸ਼ਨੀਆਂ ਲੱਗੀਆਂ ਹੁੰਦੀਆਂ ਨੇ ਗੁਰਦੁਆਰਾ ਸਾਹਿਬ ਦੇ ਫਰੰਟ ਗੇਟ ਦੇ ਉੱਤੇ। ਔਰ ਉੱਥੇ ਹੀ ਇਹ ਰੱਖਿਆ ਗਿਆ ਇਵੈਂਟ ਕਿ ਆਰਮੀ ਦੇ ਜਿਹੜੇ 20 ਜਵਾਨ ਉੱਥੇ ਪਹੁੰਚ ਰਹੇ ਨੇ ਸਪੈਸ਼ਲ ਇਸੇ ਹੀ ਵਾਸਤੇ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਸਾਰੀ ਜਾਣਕਾਰੀ ਅਸੀਂ ਦੇ ਚੁੱਕੇ ਹਾਂ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਕਿੰਨਾ ਤੇ ਕਿਸ ਤਰ੍ਹਾਂ ਸਤਿਕਾਰ ਕਰਦੇ ਆ। ਬਿਲਕੁਲ ਜੀ। ਔਰ ਉਹ ਬਹੁਤ ਹੀ ਪ੍ਰਭਾਵਿਤ ਹੋਏ ਇਸ ਗੱਲ ਤੋਂ, ਕਹਿੰਦੇ ਵੀ ਅਸੀਂ ਇਹ ਪਹਿਲੀ ਵਾਰੀ ਸੁਣ ਰਹੇ ਹਾਂ ਹਾਂਜੀ ਕਿ ਇਸ ਤਰੀਕੇ ਦੇ ਨਾਲ ਸਿੱਖ ਆਪਣੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਇੰਨਾ ਸਤਿਕਾਰ ਦਿੰਦੇ ਨੇ। ਔਰ ਬਹੁਤ ਹੀ ਉਹ ਇਸ ਚੀਜ਼ ਤੋਂ ਬੜੇ ਸਾਡੇ ਤੋਂ ਪ੍ਰਭਾਵ ਲੈ ਕੇ ਗਏ। ਔਰ ਸਾਨੂੰ ਵੀ ਖੁਸ਼ੀ ਹੋਈ ਕਿ ਚਲੋ ਇਸ ਧਰਤੀ ਦੇ ਉੱਤੇ ਆਪਾਂ ਵਸਦੇ ਹਾਂ, ਹਾਂਜੀ, ਕਿਉਂ ਨਹੀਂ ਇਹਨਾਂ ਨੂੰ ਇਹ ਜਾਣਕਾਰੀ ਦੇਣੀ ਚਾਹੀਦੀ ਔਰ ਇਹ ਸਾਡੇ ਵਿੱਚ ਸ਼ਾਮਲ ਹੋ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਚੱਲ ਕੇ ਲੋਕਾਂ ਗੋਰਿਆਂ ਨੂੰ ਵੀ ਦੇਖਣ ਨੂੰ ਮਿਲੇ ਕਿ ਇਹ ਸਾਡੀ ਕੈਨੇਡੀਅਨ ਆਰਮੀ ਆ ਜਿਹੜੀ ਇਹ ਵੀ ਵਿੱਚ ਸ਼ਾਮਲ ਹੋਏ ਨੇ ਨਗਰ ਕੀਰਤਨ ਦੇ। ਜੀ ਜੀ। ਤੇ ਵੀਰ ਜੀ, ਕਿੰਨਵਾਂ ਨਗਰ ਕੀਰਤਨ ਹੈ ਇਸ ਵੇਲੇ ਲਸਾਲ ਦਾ? ਇਹ ਭੈਣ ਜੀ ਤਕਰੀਬਨ ਮੈਨੂੰ ਰੀਲੀ ਯਾਦ ਨੀ ਗਾ, ਸਾਡੇ ਆਉਣ ਤੋਂ ਪਹਿਲੋਂ ਦਾ ਚੱਲਦਾ ਹੈ ਤੇ ਮੈਂ 88 ਦੇ ਵਿੱਚ ਆਇਆ ਹੈਗਾ। ਹਾਂਜੀ। ਤੇ ਤਕਰੀਬਨ 30 ਸਾਲ ਹੋ ਗਏ ਨੇ ਜੀ ਇੱਥੇ ਤਕਰੀਬਨ ਚੱਲਦੇ ਨੇ। ਓਕੇ। ਤੇ ਵੀਰ ਜੀ, ਅਸੀਂ ਫਲੋਰ ਤੇ ਹਵਾਲੇ ਨਾਲ ਸਾਡੇ ਗੱਲਬਾਤ ਕਰਨਾ ਚਾਹਾਂਗੇ। ਜਿਸ ਤਰ੍ਹਾਂ ਅਸੀਂ ਇਸ ਤਰ੍ਹਾਂ ਨਗਰ ਕੀਰਤਨ ਕਰਦੇ ਜਾਂ ਸਿੱਖ ਡੇ ਪਰੇਡਸ ਕਰਦੇ, ਹਮੇਸ਼ਾ ਸਾਡਾ ਮਕਸਦ ਹੁੰਦਾ ਹੈ ਕਿ ਜਿਹੜੇ ਸਾਡੇ ਬੱਚੇ ਨੇ ਜਾਂ ਫਿਰ ਸਾਡੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਸਿੱਖ ਸੰਘਰਸ਼ ਦੇ ਬਾਰੇ ਦੱਸੀਏ, ਆਪਣੀ ਆਜ਼ਾਦ ਕੌਮ ਦੇ ਬਾਰੇ ਦੱਸੀਏ। ਜਿਸ ਤਰ੍ਹਾਂ ਕੌਮੀ ਆਜ਼ਾਦੀ ਜਾਂ ਫਿਰ ਖਾਲਿਸਤਾਨ ਦੇ ਹਵਾਲੇ ਦੇ ਨਾਲ ਕੀ ਫਲੋਟਸ ਹੁੰਦੀਆਂ ਨੇ ਜਾਂ ਫਿਰ ਆਜ਼ਾਦੀ ਦੀ ਗੱਲ ਹੁੰਦੀ ਹੈ ਇਸ ਤਰ੍ਹਾਂ ਇਸ ਨਗਰ ਕੀਰਤਨ ਦੇ ਵਿੱਚ? ਜੀ ਬਿਲਕੁਲ ਖੁੱਲ ਕੇ ਗੱਲ ਹੁੰਦੀ ਹੈ ਜੀ ਖਾਲਿਸਤਾਨ ਦੇ ਸੰਬੰਧ ਵਿੱਚ ਜੀ। ਔਰ ਖਾਲਿਸਤਾਨ ਦੇ ਸੰਬੰਧ ਵਿੱਚ ਇੱਕ ਸਪੈਸ਼ਲ ਫਲੋਟ ਵੀ ਲੱਗਦਾ ਹੈ ਜੀ। ਔਰ ਉਹਨਾਂ ਉੱਤੇ ਸ਼ਹੀਦ ਸਿੰਘਾਂ ਦੀਆਂ ਫੋਟੋਆਂ ਪ੍ਰਦਰਸ਼ਨੀ ਦੇ ਤੌਰ ਤੇ ਲਗਾਈਆਂ ਜਾਂਦੀਆਂ ਨੇ। ਹਾਂਜੀ।
ਔਰ ਉਸ ਫਲੋਰ ਦੇ ਉੱਪਰੋਂ ਸਿਰਫ ਖਾਲਿਸਤਾਨ ਦੀ ਹੀ ਗੱਲਬਾਤ ਚੱਲਦੀ ਰਹੀ ਹੈ ਨਗਰ ਕੀਰਤਨ ਦੇ ਦੌਰਾਨ। ਤਕਰੀਬਨ 4-5 ਘੰਟੇ ਦਾ ਇਹ ਰਸਤਾ ਹੁੰਦਾ ਹੈ। ਹਾਂਜੀ। ਲੇਕਿਨ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਿੰਨਾ ਚਿਰ ਵਾਪਸ ਗੁਰਦੁਆਰਾ ਸਾਹਿਬ ਨਗਰ ਕੀਰਤਨ ਨਹੀਂ ਸਮਾਪਤ ਹੁੰਦਾ ਉਦੋਂ ਤੱਕ ਖਾਲਿਸਤਾਨ ਦੇ ਨਾਅਰਿਆਂ ਦੇ ਨਾਲ ਜੀ ਗੂੰਜਦਾ ਰਹਿੰਦਾ ਹੈ ਸਮਾਨ। ਹਾਂਜੀ। ਔਰ ਜਿੰਨੀ ਵੀ ਸੰਗਤ ਹੁੰਦੀ ਹੈ ਸਾਰਾ ਸਾਥ ਦਿੰਦੇ ਨੇ। ਇਹ ਨਹੀਂ ਆ ਵੀ 2-4 ਵਿੱਚੋਂ ਬੋਲ ਰਹੇ ਨੇ। ਈਵਨ ਮੈਨੂੰ ਜਦੋਂ ਮੌਕਾ ਮਿਲਦਾ ਮੈਂ ਵੀ ਉੱਥੇ ਪਹੁੰਚ ਕੇ ਸਟੇਜ ਉੱਤੇ ਕੋਸ਼ਿਸ਼ ਕਰਦਾ ਹਾਂ ਕਿ ਮੈਂ ਉੱਤੇ ਜੋ ਵੀ ਆਪਣੇ ਸਰੋਤਿਆਂ ਦੇ ਨਾਲ ਗੱਲਬਾਤ ਕੀਤੀ ਜਾਵੇ। ਖਾਲਿਸਤਾਨ ਕਹਿਣਾ ਕੋਈ ਡਰ ਭੈ ਵਾਲੀ ਗੱਲ ਤਾਂ ਹੈ ਨਹੀਂ। ਹਾਂਜੀ। ਇਹ ਇੱਕ ਸਾਡਾ ਸੰਵਿਧਾਨਕ ਹੱਕ ਹੈ। ਬਿਲਕੁਲ। ਔਰ ਅਸੀਂ ਇਹ ਖੁੱਲ੍ਹੇਆਮ ਕਹਿ ਸਕਦੇ ਹਾਂ। ਹਾਂਜੀ। ਆਪ ਜੀ ਨੂੰ ਪਤਾ ਹੀ ਹੋਣਾ ਔਰ ਬਹੁਤਿਆਂ ਨੂੰ ਅੱਜ ਤੱਕ ਇਹ ਬੁਝਾਰਤ ਬਣੀ ਹੋਈ ਹੈ ਕਿ ਖਾਲਿਸਤਾਨ ਕਹਿਣ ਨਾਲ ਪਤਾ ਨਹੀਂ ਸਾਨੂੰ ਸਾਡਾ ਵੀਜ਼ਾ ਬੰਦ ਹੋ ਜਾਏਗਾ, ਸਾਨੂੰ ਜਾਣਾ ਆਉਣਾ ਬੰਦ ਹੋ ਜਾਏਗਾ, ਸਾਨੂੰ ਦਿੱਕਤ ਆਈ। ਕਿਉਂ? ਹਿੰਦੁਸਤਾਨ ਦੀ ਸੁਪਰੀਮ ਕੋਰਟ ਆ ਜਿਹੜੀ ਉਹਨਾਂ ਨੇ ਇਹ ਸਾਨੂੰ ਕਹਿਣ ਦਾ ਅਧਿਕਾਰ ਦਿੱਤਾ ਹੋਇਆ। ਹਾਂਜੀ। ਤੇ ਫਿਰ ਸਾਨੂੰ ਇਹ ਗੱਲ ਕਹਿਣ ਵਿੱਚ ਝਿਜਕ ਕੀ ਆ? ਜਿਹੜੇ ਅੱਜ ਕੁਝ ਸਾਲ ਪਹਿਲਾਂ ਖਾਲਿਸਤਾਨ ਦੀਆਂ ਗੱਲਾਂ ਬਾਤਾਂ ਕਰਕੇ ਆਪਣੀਆਂ ਰੋਟੀਆਂ ਸੇਕਦੇ ਸਨ ਸਿਆਸੀ ਬੰਦੇ। ਹਾਂਜੀ। ਔਰ ਸਾਡੇ ਵਿੱਚ ਵੀ ਅੱਜ ਬੈਠੇ ਹੋਏ ਨੇ, ਇੱਥੇ ਵੀ ਹੈਗੇ ਨੇ ਜੀ। ਔਰ ਉਹ ਗੁੰਮਰਾਹ ਕਰਦੇ ਨੇ ਕਿਸੇ ਤਰੀਕੇ ਦੇ ਨਾਲ। ਮੈਂ ਨਿਊਯਾਰਕ ਪਿੱਛੇ ਜੇ ਯੂਐਨ ਦੇ ਸਾਹਮਣੇ ਇੱਕ ਰੋਸ ਪ੍ਰੋਟੈਸਟ ਹੋਇਆ ਸੀਗਾ ਜੀ ਪਿਛਲੇ ਸਾਲ। ਹਾਂਜੀ। ਮੈਂ ਉੱਥੇ ਵੀ ਗਿਆ ਸੀਗਾ ਔਰ ਅਸੀਂ ਉੱਥੇ ਵੀ ਮੈਨੂੰ ਬੋਲਣ ਦਾ ਮੌਕਾ ਮਿਲਿਆ ਜੀ। ਉੱਥੇ ਵੀ ਉਹਨਾਂ ਮੈਨੂੰ ਕਿਹਾ ਕੁਝ ਬੋਲਣ ਵਾਸਤੇ ਔਰ ਮੈਂ ਕਿਹਾ ਜੀ ਠੀਕ ਆ, ਬੜੇ ਬੜੇ ਬੁਲਾਰੇ ਬੋਲ ਰਹੇ ਆ। ਜਿਸ ਤਰ੍ਹਾਂ ਡਾਕਟਰ ਅਮਰਜੀਤ ਸਿੰਘ ਜੀ ਉਹਨਾਂ ਨੂੰ ਕੌਣ ਨਹੀਂ ਜਾਣਦਾ, ਵਧੀਆ ਬੁਲਾਰੇ ਨੇ ਨਾਰਥ ਅਮਰੀਕਾ ਦੇ ਵਿੱਚ ਜੀ। ਔਰ ਉਹਨਾਂ ਨੇ ਜਦੋਂ ਮੈਂ ਇਹ ਗੱਲ ਕਹੀ ਕਿ ਵੇਖੋ ਖਾਲਿਸਤਾਨ ਬਣਨਾ ਇੱਕ ਦਿਨ ਹੈ ਹੀ, ਜਿਹੜੀ ਚੀਜ਼ ਦੀ ਨਹੀਂ ਰੱਖੀ ਜਾਵੇ ਜ਼ਰੂਰ ਬਣ ਕੇ ਤਿਆਰ ਹੁੰਦੀ ਹੈ, ਕਦੀ ਨਾ ਕਦੀ ਦੇਰ ਹੋ ਸਕਦੀ ਉਸ ਚੀਜ਼ ਨੂੰ ਜੀ। ਇਹ ਨਹੀਂ ਹੈ ਕਿ ਮੁਮਕਿਨ ਨਹੀਂ ਹੈ, ਮੁਮਕਿਨ ਹੈ ਸਭ ਕੁਛ। ਹਾਂਜੀ। ਲੇਕਿਨ ਸਾਡੀ ਨੀਅਤ ਕੀ ਕਹਿੰਦੀ ਆ? ਹਾਂਜੀ। ਕੀ ਅਸੀਂ ਜਿਹੜੇ ਖਾਲਿਸਤਾਨ ਦਾ ਜ਼ਿਆਦਾ ਰੌਲਾ ਪਾਉਣ ਵਾਲੇ ਆਪਣੇ ਆਪ ਦੇ ਵਿੱਚ ਖਾਲਿਸਤਾਨ ਪ੍ਰਤੀ ਸੁਹਿਰਦ ਹਾਂ ਜੀ, ਸੀਰੀਅਸ ਹੈਗੇ ਜੀ, ਅੰਦਰੋਂ ਇਮਾਨਦਾਰ ਹੈਗੇ ਅਸੀਂ? ਇਹ ਮੇਰਾ ਸਵਾਲ ਹਮੇਸ਼ਾ ਰਹਿੰਦਾ ਹੈ। ਔਰ ਮੈਂ ਹਮੇਸ਼ਾ ਜਦੋਂ ਵੀ ਕਦੇ ਖਾਲਿਸਤਾਨ ਦੀ ਕੋਈ ਗੱਲ ਚੱਲਦੀ ਹੈ ਸਟੇਜ ਦੇ ਉੱਤੇ ਮੈਂ ਉੱਥੇ ਇਹ ਗੱਲ ਜ਼ਰੂਰ ਕਰਦਾ ਕਿ ਕੀ ਅਸੀਂ ਖਾਲਿਸਤਾਨ ਕਹਿਣ ਵਾਲੇ ਆਪਣੇ ਆਪ ਅੰਦਰ ਝਾਤੀ ਮਾਰ ਕੇ ਦੇਖੀਏ ਕਿ ਅਸੀਂ ਆਪਣੇ ਆਪ ਵਿੱਚ ਇਮਾਨਦਾਰ ਹੈ ਖਾਲਿਸਤਾਨ ਪ੍ਰਤੀ ਕਿ ਨਹੀਂ ਜੀ। ਇਹ ਬਹੁਤ ਜ਼ਰੂਰੀ ਹੈ। ਬਿਲਕੁਲ। ਕਿਉਂਕਿ ਜੇ ਅਸੀਂ ਇਮਾਨਦਾਰ ਹੀ ਨਹੀਂ ਹੈ ਜਿਸ ਚੀਜ਼ ਨੂੰ ਅਸੀਂ ਲੈਣਾ ਚਾਹੁੰਦੇ ਹਾਂ ਤਾਂ ਉਹ ਪ੍ਰਾਪਤ ਕਿੱਦਾਂ ਹੋ ਸਕਦੀ ਹੈ? ਜੀ ਜੀ ਬਿਲਕੁਲ ਵੀਰ ਜੀ। ਵੀਰ ਜੀ ਇਹ ਤਾਂ ਖਾਲਿਸਤਾਨ ਦੇ ਹਵਾਲੇ ਨਾਲ ਅਸੀਂ ਗੱਲਬਾਤ ਕੀਤੀ ਕਿਉਂਕਿ ਇਹ ਤਾਂ ਸਾਡੇ ਤੋਂ ਬਹੁਤ ਜ਼ਿਆਦਾ ਕੁਐਸਚਨਸ ਨੇ ਤੁਹਾਨੂੰ ਪੁੱਛਣ ਲਈ, ਪਰ ਜਿਸ ਤਰ੍ਹਾਂ ਅਸੀਂ ਸਪੈਸ਼ਲ ਤੁਹਾਡੇ ਨਾਲ ਗੱਲਬਾਤ ਕਰ ਰਹੇ ਨਗਰ ਕੀਰਤਨ ਦੇ ਹਿਸਾਬ ਨਾਲ, ਸੋ ਆਈ ਵਿਲ ਕਮ ਬੈਕ ਟੂ ਮਾਈ ਕੁਐਸਚਨਸ। ਜਿਸ ਤਰ੍ਹਾਂ TV 84 ਇਸ ਵੇਲੇ ਕੈਨੇਡਾ ਦੇ ਕਾਫੀ ਚੈਨਲ ਤੇ ਹੈ, ਵੀ ਆਰ ਆਲਸੋ ਔਨ ਵੈਲ 5 ਰਾਈਟ ਨਾਓ, ਚੈਨਲ 2332। ਅਸੀਂ ਚਾਹਾਂਗੇ ਜਿਹੜੇ ਸਾਡੇ ਦਰਸ਼ਕ ਤੁਹਾਨੂੰ ਵੇਖ ਰਹੇ ਨੇ ਇਸ ਵੇਲੇ ਸੁਣ ਰਹੇ ਨੇ, ਤੁਸੀਂ ਉਹਨਾਂ ਨੂੰ ਦੱਸੋ ਕਿ ਜਿਹੜਾ ਨਗਰ ਕੀਰਤਨ ਹੈ ਇਹਦੀ ਟਾਈਮਿੰਗ ਕੀ ਹੈ, ਆਲਸੋ ਇਹਦਾ ਰੂਟ ਕੀ ਹੋਵੇ, ਕਿੱਥੋਂ ਜਾਏਗਾ, ਕਿੱਥੇ ਤੱਕ ਸਮਾਪਤੀ ਹੋਏਗੀ, ਕਿੱਥੇ ਸਟੇਜ ਲੱਗੀ ਹੋਈ ਹੈ, ਤਾਂ ਕਿ ਜਿਹੜੇ ਦਰਸ਼ਕ ਜਾਣਾ ਚਾਹੁੰਦੇ ਨੇ ਜਾਂ ਪਹੁੰਚਣਾ ਚਾਹੁੰਦੇ ਨੇ ਉਹ ਪਹੁੰਚ ਸਕਣ ਇੱਥੇ? ਜੀ ਬਹੁਤ ਵੱਡੀ ਗਿਣਤੀ ਵਿੱਚ ਨਾਰਥ ਅਮਰੀਕਾ ਦੇ ਵਿੱਚ ਜਾਣਾ ਪਛਾਣਿਆ ਇੱਕ ਆਪਣੇ ਆਪ ਦੇ ਵਿੱਚ ਨਗਰ ਕੀਰਤਨ ਹੈ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਮੌਂਟਰੀਅਲ ਦਾ ਜੀ। ਇਹ ਗੁਰੂ ਨਾਨਕ ਦਰਬਾਰ ਤੋਂ ਸ਼ੁਰੂ ਹੋ ਕੇ ਕੋਡਨਰ ਸਟਰੀਟ ਪੈਂਦੀ ਹੈ ਭੈਣ ਜੀ ਗੁਰਦੁਆਰਾ ਸਾਹਿਬ ਦੀ ਜੀ। ਕੋਡਨਰ ਤੋਂ ਸਟਾਰਟ ਹੋ ਕੇ ਲਾਪੀਅਰ ਸਟਰੀਟ ਤੋਂ ਹੁੰਦਾ ਹੋਇਆ ਨਿਊਮਨ ਜਾਏਗਾ, ਨਿਊਮਨ ਤੋਂ ਜੈਕਲੀਨ ਤੋਂ ਲੀਜ਼ ਸਟਰੀਟ ਪੈਂਦੀ ਹੈ ਜੀ। ਲੀਜ਼ ਤੋਂ ਫਿਰ ਦੁਬਾਰਾ ਘੁੰਮ ਕੇ ਕੋਡਨਰ ਤੇ ਇਹ ਤਕਰੀਬਨ 1 ਵਜੇ ਸਟਾਰਟ ਹੋ ਕੇ ਤੇ 4:30 ਵਜੇ ਵਾਪਸੀ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਦੇ ਆ ਆਪਣਾ ਇਹ ਪੰਧ ਤੈਅ ਕਰਕੇ ਜੀ ਜੀ। ਔਰ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਜੁੜਦੀਆਂ ਨੇ। ਇੱਕ ਤੁਹਾਨੂੰ ਜਾਣਕਾਰੀ ਛੋਟੀ ਜਿਹੀ ਦੇ ਦਿਆਂ ਕਿ ਨਾਰਥ ਅਮਰੀਕਾ ਦੇ ਵਿੱਚ ਜਿਹੜਾ ਜਾਣਾ ਪਛਾਣਿਆ ਸ਼ਹਿਰ ਹੈ ਮੌਂਟਰੀਅਲ, ਹਾਂਜੀ, ਇੱਥੇ ਵਸੋਂ ਬਹੁਤ ਜ਼ਿਆਦਾ ਤਾਂ ਨਹੀਂ ਜਿਸ ਤਰ੍ਹਾਂ ਕਿ ਵੱਡੇ ਸ਼ਹਿਰਾਂ 'ਚ ਟੋਰਾਂਟੋ ਔਰ ਐਡਮਿੰਟਨ ਕੈਲਗਰੀ ਵਗੈਰਾ ਹੈ ਜਾਂ ਵੈਨਕੂਵਰ ਦੇ ਵਿੱਚ ਹੈ, ਪਰ ਫਿਰ ਵੀ ਕੋਈ 20-25 ਹਜ਼ਾਰ ਇੱਥੇ ਵਸੋਂ ਹੈਗੀ ਪੰਜਾਬੀਆਂ ਦੀ ਜੀ ਜੀ। ਔਰ ਉਸ ਦਿਨ ਸਾਰੇ ਹੀ ਪਹੁੰਚਦੇ ਆ, ਤਕਰੀਬਨ ਸਾਰੇ ਪਹੁੰਚਦੇ ਤੇ ਟੋਰਾਂਟੋ ਤੋਂ ਬਹੁਤ ਵੱਡੀ ਸੰਗਤ ਪਹੁੰਚਦੀ ਹੈ। ਆਟਵਾ ਤੋਂ ਸਾਡੇ ਲਾਗੇ ਹੀ ਆਟਵਾ ਤਕਰੀਬਨ 2-2.5 ਘੰਟੇ ਦਾ ਰਸਤਾ ਹੈ, ਉੱਥੋਂ ਸੰਗਤ ਆਉਂਦੀ ਹੈ ਬਹੁਤ ਜ਼ਿਆਦਾ। ਫਿਰ ਹੋਰ ਵੀ ਜਿਹੜੇ ਮੌਂਟਰੀਅਲ ਦੇ ਆਸੇ-ਪਾਸੇ ਛੋਟੇ ਟਾਊਨ ਜਿੱਥੇ ਲੋਕ ਆਪਣੇ ਪੰਜਾਬੀ ਵਸੇ ਹੋਏ ਨੇ ਉੱਥੋਂ ਵੀ ਸਾਰੇ ਪਹੁੰਚਦੇ ਆ ਜੀ। ਔਰ ਇੱਥੋਂ ਦੇ ਨੌਜਵਾਨ ਬੌਰਨ ਜਿਹੜੇ ਗੁਰਸਿੱਖ ਨੌਜਵਾਨ ਬੱਚੇ ਨੇ ਹਾਂਜੀ ਇਹਦੇ ਵਿੱਚ ਉਹ ਚੰਗੀ ਪ੍ਰਦਰਸ਼ਨੀ ਕਰਦੇ ਨੇ ਗੱਤਕੇ ਰਾਹੀਂ, ਵੈਸੇ ਵੀ ਬੋਲ ਕੇ ਜਾਂ ਖਾਲਸਾ ਦੇ ਫਲੋਟ ਦੇ ਉੱਤੇ ਉਹ ਆਪਣਾ ਨਾਰਾ
ਵਗੈਰਾ ਵੀ ਨਾਅਰੇ ਵੀ ਲਾਉਂਦੇ ਨੇ, ਫਿਰ ਉਹ ਇੰਗਲਿਸ਼ ਵਿੱਚ ਲੈਕਚਰ ਵੀ ਦਿੰਦੇ ਨੇ, ਜਿੱਥੋਂ ਤੱਕ ਉਹਨਾਂ ਦਾ ਜਾਣਕਾਰੀ ਉਹਨਾਂ ਨੂੰ ਹੁੰਦੀ ਆ, ਆਪਣੀ ਜਾਣਕਾਰੀ ਉਹ ਸਾਂਝੀ ਸੰਗਤਾਂ ਦੇ ਨਾਲ ਕਰਦੇ ਨੇ। ਫਿਰ ਅਸੀਂ ਮੌਕਾ ਵੀ ਦਿੰਦੇ ਹਾਂ ਸਟੇਜ ਤੇ ਵੀ ਉਹ ਬੋਲਣ, ਜੇ ਉਹ ਬੋਲ ਸਕਦੇ ਹੋਣ, ਜਿਹੜੇ 1 2 4 ਜਿਹਨੇ ਵੀ ਬੋਲ ਸਕਦੇ, ਕਿਉਂਕਿ ਹਰ ਬੰਦਾ ਸਟੇਜ ਤੇ ਨਹੀਂ ਬੋਲ ਸਕਦਾ, ਬੱਚੇ ਝਿਜਕਦੇ ਨੇ, ਪਰ ਨੌਜਵਾਨ ਬੱਚੇ ਬਹੁਤ ਇਹਨਾਂ ਦੇ ਵਿੱਚ ਬੜਾ ਉਤਸ਼ਾਹ ਹੈ। ਖਾਲਿਸਤਾਨ ਪ੍ਰਤੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀਆਂ ਇਹ ਟੀ-ਸ਼ਰਟ ਆਪਣੇ ਪਹਿਨ ਕੇ ਉਹਦੇ ਨਾਲ ਪ੍ਰਦਰਸ਼ਨੀ ਕਰਦੇ ਆ, ਕਈਆਂ ਦੇ ਚੋਲਿਆਂ ਦੇ ਉੱਤੇ ਉਹਨਾਂ ਦੀਆਂ ਫੋਟੋ ਛਪਾਈਆਂ ਹੁੰਦੀਆਂ ਨੇ, ਤੇ ਬਹੁਤ ਉਹ ਕਹੇ ਇਹਨਾਂ ਨੂੰ, ਮਤਲਬ ਜਦੋਂ ਟੀਵੀ ਜਾਂ ਮੀਡੀਆ ਕਿਸੇ ਤਰ੍ਹਾਂ ਦਾ ਵੀ ਕੋਈ ਸਵਾਲ ਕਰਦਾ ਹੈ ਕਿ ਤੁਸੀਂ ਸੰਤ ਜਰਨੈਲ ਸਿੰਘ ਜੀ ਉਹਨਾਂ ਨੂੰ ਦੇਖਿਆ ਤਾਂ ਨਹੀਂ, ਕਹਿੰਦੇ ਅਸੀਂ ਦੇਖਿਆ ਨਹੀਂ ਲੇਕਿਨ ਸੁਣਿਆ ਹੈ, ਉਹਨਾਂ ਦੀਆਂ ਅਸੀਂ ਵੀਡੀਓ ਕੈਸੇਟਸ ਟੇਪਾਂ ਵਗੈਰਾ ਸੁਣਦੇ ਹਾਂ, ਔਰ ਅਸੀਂ ਇਸ ਚੀਜ਼ ਤੋਂ ਬਹੁਤ ਪ੍ਰਭਾਵਸ਼ਾਲੀ ਹਾਂ, ਪ੍ਰਭਾਵਿਤ ਹੁੰਦੇ ਹਾਂ ਕਿ ਇਸ ਤਰ੍ਹਾਂ ਦਾ ਮਰਦ ਸਾਡੀ ਜ਼ਿੰਦਗੀ ਵਿੱਚ ਕਿਉਂ ਨਹੀਂ ਹੋਇਆ। ਬਿਲਕੁਲ ਜੀ। ਇਹ ਇੱਕ ਤਰ੍ਹਾਂ ਦਾ ਆਪਾਂ ਸਾਰਿਆਂ ਜਾਣਦੇ ਹਾਂ ਕਿ ਸੰਤ ਜਰਨੈਲ ਸਿੰਘ ਦੀ ਜਿਹੜੀ ਹਸੀਅਤ ਸੀਗੀ ਉਹ ਹਰ ਕੋਈ ਹੋ ਨਹੀਂ ਸਕਦਾ, ਲੇਕਿਨ ਕਦੀ ਕਦਾਈ ਇਹੋ ਜਿਹੇ ਮਰਦ ਦੁਨੀਆ ਤੇ ਆਉਂਦੇ ਨੇ ਤੇ ਥੋੜੇ ਸਮੇਂ ਦੇ ਵਿੱਚ ਆਪਣਾ ਨਾਂ ਜਿਉਂਦਾ ਜੀਣ ਜੋਗਾ ਦੁਨੀਆ ਤੇ ਛੱਡ ਕੇ ਚਲੇ ਜਾਂਦੇ ਨੇ। ਜੀ ਬਿਲਕੁਲ। ਵੀਰ ਜੀ, ਅੱਜ ਤਾਂ ਸਾਡੇ ਕੋਲ ਬਹੁਤ ਘੱਟ ਸਮਾਂ ਹੈ, ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ, ਪਰ ਨੈਕਸਟ ਟਾਈਮ ਅਸੀਂ ਚਾਹਾਂਗੇ ਕਿ ਅਸੀਂ ਖਾਲਿਸਤਾਨ ਸੰਬੰਧੀ, ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਦੀ ਸ਼ਖਸੀਅਤ ਸੰਬੰਧੀ ਅਤੇ ਗੁਰਦੁਆਰਾ ਜਿਹੜਾ ਨਾਨਕ ਦਰਬਾਰ ਹੈ ਇਸ ਸੰਬੰਧੀ ਤੁਹਾਡੇ ਕੋਲ ਹੋਰ ਵੀ ਜਾਣਕਾਰੀ ਲਈਏ। ਪਰ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਨਗਰ ਕੀਰਤਨ ਸੰਬੰਧੀ ਅੱਜ ਸਾਡੇ ਦਰਸ਼ਕਾਂ ਨਾਲ ਵੇਰਵਾ ਸਾਂਝਾ ਕੀਤਾ। ਅਸੀਂ ਆਪਣੇ ਦਰਸ਼ਕਾਂ ਨੂੰ ਰਿਕੁਐਸਟ ਕਰਦੇ ਕਿ ਉਹ ਵੀ ਇਸ ਨਗਰ ਕੀਰਤਨ ਦੇ ਵਿੱਚ ਆਪਣੀ ਸ਼ਮੂਲੀਅਤ ਜ਼ਰੂਰ ਪਾਣ। ਸੋ ਵੀਰ ਜੀ, ਇਸ ਦੇ ਨਾਲ ਅਸੀਂ ਹੁਣ ਤੁਹਾਡੇ ਕੋਲ ਇਜਾਜ਼ਤ ਵੀ ਲੈਣੇ ਕਿਉਂਕਿ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ। ਸੋ ਵਾਹਿਗੁਰੂ ਜੀ ਕਾ ਖਾਲਸਾ, ਮਿਹਰਬਾਨੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਣੇ ਹਾਂ। ਕੱਲ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ, ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।